ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹੀ ਲਵਾਂਗੇ, ਉਸ ਤੋਂ ਬਾਅਦ ਅੱਜ ਦਾ ਵਿਚਾਰ ਹੋਵੇਗਾ ਜੀ। ਵੀਰ ਕਸ਼ਮੀਰ ਵਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਨਵੀਦ ਅਹਿਮਦ ਲਿਖਦੇ ਨੇ, ਹੇ ਸਰ ਡਾਕਟਰ ਅਮਰਜੀਤ ਸਿੰਘ ਜੀ, ਆਈ ਮਿਸ ਯੋਰ ਸ਼ੋਜ਼, ਫ੍ਰੀ ਖਾਲਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ, ਆਈ ਲਵ ਯੂ ਸਰ। ਬਹੁਤ ਸ਼ੁਕਰੀਆ ਨਵੀਦ ਸਾਹਿਬ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਮਿਸ ਨਾ ਹੋਵੇ, ਪਰ ਟਰੈਵਲ ਵੀ ਹਿੱਸਾ ਹੈ ਸਾਡੇ ਸਾਰੇ ਇਸ ਕੰਮਕਾਰ ਦਾ ਹੀ। ਜਿਮੀ ਸਿੰਘ ਢਿੱਲੋਂ, ਫਤਿਹ ਸਿੰਘ, ਕਿਰਪਾਲ ਚੀਮਾ, ਬਿਆਨ ਸਿੰਘ ਖਾਲਿਸਤਾਨੀ, ਗੁਰਵਿੰਦਰ ਪੱਠਲ, ਹਰਿੰਦਰ ਸਿੰਘ, ਜਗਰਾਜ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ, GS ਰੰਧਾਵਾ, ਇਹਨਾਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ। ਅਸੀਂ ਇਹਨਾਂ ਸਾਰਿਆਂ ਹੀ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀ ਕਿ ਦੂਸਰੇ ਸੈਗਮੈਂਟ ਦੇ ਵੀ ਮੈਸੇਜ ਨੇ ਜਿਨ੍ਹਾਂ ਦੇ ਵਿੱਚ ਮੋਹਮ ਅੰਸਾਰੀ, ਸ਼ਾਇਦ ਸੁਪਰ ਸ਼ੋ ਸਰ, ਯੂ ਆਰ ਗ੍ਰੇਟ, ਬਹੁਤ ਸ਼ੁਕਰੀਆ। ਇੱਕ ਹੋਰ ਵੀਰ ਗ੍ਰੇਟ ਐਨਾਲਿਸਿਸ ਸਰਦਾਰ ਜਾਵੇਦ ਬੱਬਰ, ਖਾਲਿਸਤਾਨ ਜ਼ਿੰਦਾਬਾਦ। ਆਵਾਜ਼ੇ ਖਾਲਿਸਤਾਨ ਲਿਖਦੇ ਨੇ, ਇੰਡੀਅਨ PM ਵਿਸ਼ੇਜ਼ ਆਲ ਇੰਡੀਅਨਸ ਏ ਮੈਰੀ ਕ੍ਰਿਸਮਸ ਐਂਡ ਏ ਹੈਪੀ ਨਿਊ ਈਅਰ, long live Khalistan and its official TV 84। ਅੱਛਾ, ਉਹ ਇਹ ਕਹਿਣਾ ਚਾਹੁੰਦੇ ਨੇ ਵੀ ਇੱਕ ਪਾਸੇ ਈਸਾਈਆਂ ਦੇ ਉੱਤੇ ਹਮਲੇ ਹੋ ਰਹੇ ਨੇ, ਪਰ ਉਹਨਾਂ ਨੂੰ ਮੋਦੀ ਜਿਹੜਾ ਮੈਰੀ ਕ੍ਰਿਸਮਸ ਕਹਿ ਰਿਹਾ ਤੇ ਹੈਪੀ ਨਿਊ ਈਅਰ ਕਹਿ ਰਿਹਾ, ਔਰ ਉਹਨਾਂ ਨੇ ਲੌਂਗ ਲਿਵ ਖਾਲਿਸਤਾਨ ਇਟਸ ਆਫੀਸ਼ੀਅਲ TV 84। ਆਫੀਸ਼ੀਅਲ ਤਾਂ ਪਤਾ ਨਹੀਂ ਹੈ ਕਿ ਨਹੀਂ, ਲੇਕਿਨ ਇੰਨਾ ਕੁ ਜ਼ਰੂਰ ਹੈ ਕਿ ਵੀ ਅਸੀਂ ਗੁਰੂ ਪੰਥ ਦੀ ਹੋਣੀ ਜਿਹੜੀ ਕਿ ਖਾਲਿਸਤਾਨ ਦੀ ਕਾਇਮੀ ਨਾਲ ਜੁੜੀ ਹੋਈ ਹੈ ਉਹਦੀ ਵਜ਼ਾਹਤ ਕਰਦੇ, ਔਰ ਸਤਿਗੁਰੂ ਅੱਗੇ ਅਰਦਾਸ ਹੈ ਕਿ ਗੁਰੂ ਸਾਹਿਬ ਨੂੰ ਹਿੰਮਤ ਦੇ ਕਿ ਸਾਡੇ ਕਦਮ ਸਾਬਤ ਰਹਿਣ ਔਰ ਅਸੀਂ ਇਸ ਮੰਜ਼ਿਲੇ ਮਕਸੂਦ ਤੱਕ ਨਾ ਪਹੁੰਚੀਏ, ਸਗੋਂ ਜਦੋਂ ਖਾਲਿਸਤਾਨ ਬਣ ਜਾਏ ਫਿਰ ਉਹ ਸਾਨੂੰ ਅਫੀਸ਼ੀਅਲ ਕਹਿਣ ਨਾ ਕਹਿਣ, ਅਸੀਂ ਫਿਰ ਵੀ ਖਾਲਿਸਤਾਨ ਦੀ ਵਜ਼ਾਹਤ ਕਰਨੀ ਹੈ ਜੀ। ਸੋ ਫਿਰ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਚੁਣਿਆ। ਸੂਹੀ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਕਰਣੈ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ ਰਹਾਓ, ਭਵਜਲ ਡੂਬਤ ਸਤਗੁਰ ਕਾਢੈ, ਜਨਮ ਜਨਮ ਕਾ ਟੂਟਾ ਗੰਢੈ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੈ ਸ਼ਾਂਤ, ਸਤਗੁਰ ਕੀ ਰੇਣ ਵਡਭਾਗੀ ਪਾਵੈ, ਨਾਨਕ ਗੁਰ ਕੋ ਸਦ ਬਲ ਜਾਵੇ। ਜ਼ਾਰੇ ਰਹਾਉ ਦੀ ਤੁਕ, ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ। ਹੁਣ ਬਹੁਤ ਵਾਰ ਗੁਰਮਤ ਸਿਧਾਂਤ ਇਹੀ ਯਾਦ ਕਰਵਾਉਂਦਾ ਹੈ ਕਿ ਜਿਹੜੇ ਦੁੱਖ ਨੇ, ਅਸੀਂ ਬੇਸ਼ੱਕ ਬਿਮਾਰੀ ਹੈ, ਪੀੜ ਹੈ, ਕੋਈ ਹੋਰ ਹੈ, ਉਹਨੂੰ ਦੁੱਖ ਮੰਨਦੇ, ਪਰ ਗੁਰਮਤ ਸਿਧਾਂਤ ਕਹਿੰਦਾ ਹੈ ਕਿ ਸਾਡਾ ਦੁੱਖ ਦਾ ਮੂਲ ਕਾਰਨ ਵਿਛੋੜ ਹੈ ਜੀ। ਜਦੋਂ ਅਸੀਂ ਰੱਬ ਨਾਲੋਂ ਵਿਥ ਪਾ ਲੈਂਦੇ ਹਾਂ, ਰੱਬ ਤੋਂ ਦੂਰੀ ਸਾਡੇ ਅੰਦਰ ਬਣ ਜਾਂਦੀ ਹੈ, ਤੇ ਇਸ ਚੋਂ ਦੁੱਖ ਨਿਕਲਦਾ, ਕਿਉਂਕਿ ਦੁੱਖ ਔਰ ਸੁੱਖ ਇਹ ਮਨ ਦੀ ਬਿਰਥ ਹੈ, ਮਨ ਦੀਆਂ ਅਵਸਥਾਵਾਂ ਨੇ। ਤੇ ਜੇ ਰੱਬ ਦੇ ਨਾਲ ਅਸੀਂ ਜੁੜੇ ਹੋਏ ਹਾਂ ਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਔਰ ਭੈ ਨਹੀਂ ਜਾਂਕੈ, ਕੰਚਨ ਮਾਟੀ ਜਾਣੇ। ਉਹ ਕੰਚਨ ਔਰ ਮਾਟੀ, ਸੋਨਾ ਔਰ ਮਿੱਟੀ, ਦੁੱਖ ਤੇ ਸੁੱਖ, ਇਹ ਮਾਨ ਤੇ ਅਪਮਾਨ, ਉਸਨੂੰ ਇੱਕ ਕਰਕੇ ਜਾਣਦਾ ਹੈ। ਸੋ ਰਹਾਉ ਦੀ ਤੁਕ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰ ਕੇ ਚਰਨ ਕਮਲ ਮਨ ਧਿਆਏ, ਕਿ ਗੁਰੂ ਦੇ ਕਮਲ ਵਰਗੇ ਚਰਨ, ਲਾਈਕ ਲੋਟਸ ਫਲਾਰ, ਗੁਰੂ ਦੇ ਪਿਆਰੀ ਯਾਦ ਰੱਬ ਦੀ, ਉਹ ਆਪਣੇ ਹਿਰਦੇ ਚ ਵਸਾਓ, ਦੁੱਖ ਦਰਦ ਇਸ ਤਨ ਤੇ ਜਾਏ। ਜਿਉਂ ਹੀ ਰੱਬ ਦੀ ਯਾਦ ਆ ਜਾਂਦੀ ਹੈ ਫਿਰ ਕੋਈ ਦੁੱਖ ਦਰਦ ਸਾਨੂੰ ਵਿਆਪਦਾ ਨਹੀਂ ਹੈ। ਜੇ ਵਿਆਪਦਾ ਵੀ ਉਹ ਮਹਿਸੂਸ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਰਜ਼ਾ ਦੇ ਵਿੱਚ, ਹੁਕਮ ਦੇ ਵਿੱਚ, ਭਾਣੇ ਦੇ ਵਿੱਚ ਜਿਉਣਾ ਸਿੱਖ ਜਾਂਦੇ ਹਾਂ। ਗੁਰ ਪਰਮੇਸ਼ਰ, ਸ਼ੁਰੂਆਤ ਹੈ ਗੁਰ ਪਰਮੇਸ਼ਰ ਕਰਣੈ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ, ਕਿ ਗੁਰ ਪਰਮੇਸ਼ਰ ਰੱਬ ਹੀ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ, ਬੇਸ ਹੈ, ਜਗ ਨੂੰ ਬਣਾਉਣ ਵਾਲਾ ਹੈ, ਇਸ ਦਾ ਕਰਤਾ ਹੈ। ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ, ਭਵਜਲ ਡੂਬਤ ਸਤਗੁਰ ਕਾਢੈ, ਜਨਮ ਜਨਮ ਕਾ ਟੂਟਾ ਗੰਢ। ਭਵਜਲ ਇਸ ਸੰਸਾਰ ਰੂਪੀ ਸਮੁੰਦਰ,
ਕਿਉਂਕਿ ਪਾਣੀ ਦੇ ਵਿੱਚ ਡੁੱਬਣ ਨੂੰ ਅਸੀਂ ਸਮਝਦੇ ਹਾਂ ਕਿ ਜਦੋਂ ਪਾਣੀ 'ਚ ਕੋਈ ਡਿੱਗਦਾ ਉਹ ਡੁੱਬਦਾ ਜੀ। ਸੋ ਇਸ ਲਈ ਜਦੋਂ ਅਸੀਂ ਗਵਾਚਣ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ ਮਾਇਆ ਦੇ ਵਿੱਚ ਗਵਾਚਣਾ, ਦੁਨਿਆਵੀ ਐਸ਼ੋ ਇਸ਼ਰਤ 'ਚ ਗਵਾਚਣਾ, ਤਾਂ ਇਹਨੂੰ ਭਵਜਲ ਦੇ ਨਾਲ ਹੀ ਤਸ਼ਬੀਹ ਦਿੱਤੀ ਹੈ ਕਿ ਸੰਸਾਰ ਜਾਂ ਇਸ ਨੂੰ ਮਾਇਆ ਦਾ ਸਰੋਵਰ ਕਿਹਾ। ਜਦੋਂ ਅਸੀਂ ਪੜ੍ਹਦੇ ਹਾਂ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ, ਕਿ ਇਹ ਅੱਗ ਰੂਪੀ ਪਾਣੀ, ਇਹ ਜਿਹੜਾ ਸਰੋਵਰ ਹੈ ਇਸ 'ਚ ਪਾਣੀ ਨਹੀਂ ਅੱਗ ਹੈ। ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀਅਲੇ। ਹੁਣ ਇਹ ਜਿਹੜਾ ਮੋਹ ਦਾ ਚਿੱਕੜ ਹੈ ਇਸ ਨੇ ਫਸਾਇਆ, ਇਹ ਅੱਗ ਹੈ ਚਾਰ ਚਫੇਰੇ ਮਾਇਆ ਦੀ, ਔਰ ਭਵਜਲ ਡੂਬਤ ਸਤਿਗੁਰ ਕਾਢੇ। ਜਦੋਂ ਅਸੀਂ ਇਸ ਦੇ ਵਿੱਚ ਡੁੱਬਣ ਵੱਲ ਜਾਂਦੇ ਹਾਂ ਤੇ ਸਤਿਗੁਰੂ ਦੀ ਯਾਦ ਜੇ ਸਾਡੇ ਅੰਦਰ ਪੁੜੀ ਹੋਈ ਹੈ ਤੇ ਸਤਿਗੁਰੂ ਇਸ ਚੋਂ ਕੱਢ ਲੈਂਦੇ ਨੇ। ਜਨਮ ਜਨਮ ਕਾ ਟੂਟਾ ਗੰਢ ਹੈ, ਭਾਵੇਂ ਕਿੰਨੀ ਲੰਬੀ ਵਿੱਤ ਸਾਡੀ ਰਹੀ ਹੈ ਜੀਵਨ 'ਚ, ਅਸੀਂ ਸਾਰੀ ਜਵਾਨੀ ਗੁਜ਼ਾਰ ਦਿੱਤੀ, ਉਸ ਪਾਸੇ ਧਿਆਨ ਨਹੀਂ ਗਿਆ, ਪਰ ਜਦੋਂ ਹੀ ਧਿਆਨ ਆਇਆ ਇਹ ਜਨਮ ਜਨਮ ਦਾ ਟੁੱਟੀ ਗੰਢਣ ਦੀ ਗੱਲ ਹੈ, ਸਤਿਗੁਰੂ ਗਲ ਨਾਲ ਲਾ ਲੈਂਦੇ ਨੇ। ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ, ਕਿ ਜਦੋਂ ਅਸੀਂ ਰੱਬ ਦੀ ਯਾਦ ਔਰ ਰੱਬ ਦੀ ਸੇਵਾ, ਰੱਬ ਦੀ ਖਲਕਤ ਦੀ ਸੇਵਾ ਹੈ, ਉਸ ਦੇ ਵਿੱਚ ਹਮੇਸ਼ਾ ਹਾਜ਼ਰ ਰਹਿਣਾ, ਇਸ ਪਾਸੇ ਤੁਰਦੇ ਤੇ ਫਿਰ ਮਨ ਦੇ ਅੰਦਰ ਸਹਿਜ ਆ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਉਸ ਸ਼ਾਂਤ ਔਰ ਸਹਿਜ ਚੋਂ ਸੁਖ ਪੈਦਾ ਹੁੰਦਾ ਹੈ। ਸਤਿਗੁਰ ਕੀ ਰੇਣ ਵਡ ਭਾਗੀ ਪਾਵੇ, ਰੇਣ ਕਹਿੰਦੇ ਨੇ ਡਸਟ, ਮਿੱਟੀ ਨੂੰ, ਕਿ ਸਤਿਗੁਰੂ ਦੇ ਪੈਰਾਂ ਦੀ ਧੂੜ ਇਹ ਵੱਡੇ ਭਾਗਾਂ ਨੂੰ ਮਿਲਦੀ। ਹੁਣ ਜ਼ਾਹਰ ਹੈ ਕਿ ਸਤਿਗੁਰੂ ਦੇ ਪੈਰਾਂ ਦੀ ਧੂੜ ਸਤਿਗੁਰੂ ਦੇ ਬਚਨਾਂ ਤੇ ਅਮਨ ਹੈ, ਉਹਨਾਂ ਦੇ ਉੱਤੇ ਸਦਕ ਹੈ, ਫੇਥ ਹੈ, ਇਮਾਨਦਾਰੀ ਨਾਲ ਉਸ ਤੇ ਤੁਰਨਾ। ਨਾਨਕ ਗੁਰ ਕੋ ਸਦ ਬਲ ਜਾਵੇ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਐਸੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਂਦਾ ਹੈ ਜਿਸ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਰੱਬ ਦੇ ਨਾਲ ਸਾਂਝ ਪੈਂਦੀ ਹੈ, ਮਨ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ, ਸੁੱਖ ਤੇ ਸਹਿਜ ਦੇ ਘਰ 'ਚ ਜਦੋਂ ਮਨ ਆਉਂਦਾ ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ, ਔਰ ਗੁਰੂ ਦੇ ਜਿਹੜੇ ਚਰਨ ਨੇ ਕਮਲਾਂ ਵਰਗੇ ਚਰਨ ਉਹ ਮਨ ਦੇ ਵਿੱਚ ਵਸਦੇ ਨੇ, ਔਰ ਇਹ ਸਾਰੇ ਦੇ ਨਾਲ ਜਿਹੜਾ ਸ੍ਰਿਸ਼ਟੀ ਦਾ ਆਧਾਰ ਵਾਹਿਗੁਰੂ ਹੈ ਉਸ ਦੀ ਬਖਸ਼ਿਸ਼ ਦੇ ਨਾਲ ਦੁੱਖ ਦਰਦ ਇਸ ਸਥਾਨ ਤੇ ਜਾਏ, ਮੇਰੇ ਸਾਰੇ ਹੀ ਦੁੱਖ ਜਿਹੜੇ ਨੇ ਉਹ ਭੱਜ ਜਾਂਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਲੈਣੇ ਆਪਣਾ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।